ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦਾ ਇਹ ਪ੍ਰੋਗਰਾਮ ਬੜਾ ਹੀ ਖਾਸ ਹੈ ਕਿਉਂਕਿ ਅੱਜ US ਦੇ ਵਿੱਚ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਆ, ਜਿਹੜੀ ਕਿ ਖਾਸ ਤੌਰ ਤੇ ਜਿਹੜੀ US ਦੀ ਸਾਰੀ ਫੋਰਨ ਪੋਲਿਸੀ ਆ ਉਹਨੂੰ ਬਣਾਉਣ ਦੇ ਵਿੱਚ ਸਭ ਤੋਂ ਅਹਿਮ ਰੋਲ ਨਿਭਾਉਂਦੀ ਆ, ਜਿਹਦੇ ਮੈਂਬਰਸ ਜਿਹੜੇ ਆ ਉਹ ਸੈਨੇਟਰਸ ਹੁੰਦੇ ਨੇ। ਤੇ ਇਸ ਫੋਰਨ ਰਿਲੇਸ਼ਨ ਕਮੇਟੀ ਵੱਲੋਂ ਇੱਕ ਬੜੀ ਅਹਿਮ ਹੀਅਰਿੰਗ ਕੀਤੀ ਗਈ ਅੱਜ, ਜਿਹੜੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਸੀ। ਟਰਾਂਸਨੈਸ਼ਨਲ ਰਿਪਰੈਸ਼ਨ ਕਿ ਜਦੋਂ ਕੋਈ ਇੱਕ ਮੁਲਕ ਜਿਹੜਾ ਆ ਉਹ ਕਿਸੇ ਹੋਰ ਮੁਲਕ ਦੀ ਧਰਤੀ ਦੇ ਉੱਤੇ ਜਾ ਕੇ ਜਿਹੜੇ ਆਪਣੇ ਵਿਰੋਧੀ ਹੁੰਦੇ ਨੇ ਜਾਂ ਆਪਣੇ ਕ੍ਰਿਟੀਕ ਕਰਨ ਵਾਲੇ ਹੁੰਦੇ ਨੇ, ਉਹਨਾਂ ਦੇ ਉੱਤੇ ਹਮਲੇ ਕਰਦਾ ਆ ਜਾਂ ਉਹਨਾਂ ਦੇ ਕਤਲ ਕਰਦਾ ਆ। ਤਾਂ ਕਿਉਂਕਿ ਬੀਤੇ ਦਿਨਾਂ ਦੇ ਦੌਰਾਨ ਜਿਹੜਾ ਆ ਸਿੱਖ ਐਕਟਿਵਿਸਟ ਦਾ ਵੈਸਟਰਨ ਕੰਟਰੀਜ਼ ਦੇ ਵਿੱਚ ਇੰਡੀਆ ਵੱਲੋਂ ਜਿਹੜੇ ਕਤਲ ਕੀਤੇ ਗਏ ਤੇ ਜਿਹੜੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹਨੂੰ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਉਹ ਵੀ ਕਾਫੀ ਚਰਚਾ 'ਚ ਰਿਹਾ। ਤੇ ਅੱਜ ਉਸ ਦੇ ਨਾਲ ਹੀ ਇਹ ਹੀਅਰਿੰਗ ਹੋਈ ਤੇ ਇਸ ਹੀਅਰਿੰਗ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਸ ਹੀਅਰਿੰਗ ਨੂੰ ਚੇਅਰ ਕਰ ਰਹੇ ਸੀ ਜਿਹੜੇ ਸੈਨੇਟਰ ਬੈਨ ਕਾਰਡਨ ਨੇ। ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਹੀਅਰਿੰਗ ਤੋਂ ਪਹਿਲਾਂ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ, ਉਹਦੇ 'ਚ ਭਾਰਤ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਸੀ ਤੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਸੀ ਕਿ ਭਾਰਤ ਵੱਲੋਂ US ਦੀ ਧਰਤੀ ਦੇ ਉੱਤੇ ਤੇ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਆ ਆਪਣੇ ਜਿਹੜੇ ਉਹਨਾਂ ਦੇ ਖਿਲਾਫ ਵਿਰੋਧੀ ਆਵਾਜ਼ ਚੁੱਕਣ ਵਾਲੇ ਲੋਕ ਨੇ, ਉਹਨਾਂ ਦੇ ਇਸ ਤਰ੍ਹਾਂ ਕਤਲ ਕੀਤੇ ਜਾ ਰਹੇ ਨੇ ਜਾਂ ਕਤਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਅੱਜ ਦੀ ਵੀ ਜਿਹੜੀ ਇਹ ਮੀਟਿੰਗ ਹੋਈ, ਭਾਵੇਂ ਕਿ ਇਸ ਦਾ ਜਿਹੜਾ ਮੇਨ ਫੋਕਸ ਸੀ ਉਹ ਰਸ਼ੀਆ ਤੇ ਚਾਈਨਾ ਦੀਆਂ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਆਪਣੇ ਵਿਰੋਧੀਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ, ਉਹ ਸੀ। ਤੇ ਇਸ ਮੀਟਿੰਗ ਦੇ ਵਿੱਚ ਜਿਹੜੇ 3 ਵਿਟਨੈਸ ਜਿਹੜੇ ਹਾਜ਼ਰ ਹੋਏ, ਜਿਨ੍ਹਾਂ ਨੇ ਕਿ ਆਪਣੇ ਐਕਸਪੀਰੀਅੰਸਿਸ ਸ਼ੇਅਰ ਕੀਤੇ ਆ ਇਸ ਹੀਅਰਿੰਗ ਦੇ ਵਿੱਚ ਇਸ ਕਮੇਟੀ ਦੇ ਸਾਹਮਣੇ, ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਅਹਿਮ ਨਾਮ ਨੇ, ਜਿਵੇਂ ਇੱਕ ਜਰਨਲਿਸਟ ਨੇ ਜਿਹੜੇ ਕਿ ਕ੍ਰਿਸਟੋ ਗਰੋਜ਼ੇਵ, ਜਿਹੜੇ ਕਿ ਬਲਗੇਰੀਅਨ ਜਰਨਲਿਸਟ ਨੇ, ਜਿਨ੍ਹਾਂ ਨੂੰ ਰਸ਼ੀਆ ਦੀ ਗਵਰਨਮੈਂਟ ਜਿਹੜੀ ਆ ਟਾਰਗੇਟ ਕਰ ਰਹੀ ਆ ਉਹਨਾਂ ਦੇ ਜਰਨਲਿਜ਼ਮ ਕਰਕੇ। ਤੇ ਮਾਈਕਲ ਐਬਰਾਮੋਵਿਟਸ ਜਿਹੜੇ ਕਿ ਫਰੀडम ਹਾਊਸ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਆਪਣੀ ਜਿਹੜੀ ਆ ਇਹਦੇ ਵਿੱਚ ਐਜ਼ ਅ ਵਿਟਨੈਸ ਉਹ ਪੇਸ਼ ਹੋਏ। ਤੇ ਇੱਕ ਜਿਹੜਾ ਹਾਂਗਕਾਂਗ ਦੇ ਵਿੱਚ ਪ੍ਰੋ ਡੈਮੋਕ੍ਰੇਸੀ ਪਬਲਿਸ਼ਰ ਨੇ ਜਿਮੀ ਲਈ, ਉਹਨਾਂ ਦੇ ਲਈ ਜਿਹੜੇ ਉਹਨਾਂ ਦੇ ਬੈਰਿਸਟਰ ਨੇ, ਉਹਨਾਂ ਦੇ ਐਡਵੋਕੇਟ ਨੇ, ਉਹ ਪੇਸ਼ ਹੋਏ। ਤਾਂ ਇਹ 3 ਵਿਟਨੈਸ ਸੀ। ਤੇ ਇਸ ਦੌਰਾਨ ਸਾਰੀ ਦੁਨੀਆ ਦੇ ਵਿੱਚ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੋ ਰਿਹਾ ਉਹਦੇ ਬਾਰੇ ਗੱਲਬਾਤ ਹੋਈ ਤੇ ਉਹ ਕਿਵੇਂ ਜਿਹੜੀ US ਦੀ ਫੋਰਨ ਪੋਲਿਸੀ ਆ ਉਹਨੂੰ ਪ੍ਰਭਾਵਿਤ ਕਰ ਰਿਹਾ ਆ। ਤੇ ਖਾਸ ਤੌਰ ਤੇ ਜਿਹੜਾ ਇੰਟਰਪੋਲ ਦਾ ਰੋਲ ਆ, ਕਿਉਂਕਿ ਜਿਵੇਂ ਆਪਣੇ ਵਿਰੁੱਧ ਬੋਲਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਜਿਹੜੇ ਵੱਖੋ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਇੰਟਰਪੋਲ ਦੇ ਰਾਹੀਂ ਕਿਵੇਂ ਉਹ ਫਿਰ ਅਰੈਸਟ ਕਰਵਾਉਂਦੀਆਂ ਨੇ ਹੋਰ ਮੁਲਕਾਂ ਦੇ ਵਿੱਚ, ਉਹਦਾ ਵੀ ਜ਼ਿਕਰ ਹੋਇਆ ਤੇ ਉਹਦੇ ਵਿੱਚ ਵੀ ਚੇਂਜਿਸ ਲਿਆਉਣ ਦੀ ਗੱਲ ਹੋਈ। ਤਾਂ ਬੜੇ ਮੁੱਦੇ ਵਿਚਾਰੇ ਗਏ ਜਿਹੜੇ ਕਿ ਸਿੱਖ ਐਕਟਿਵਿਜ਼ਮ ਦੇ ਨਾਲ ਸਿੱਧੇ ਜੁੜਦੇ ਆ। ਵੀ ਜਿਸ ਤਰ੍ਹਾਂ ਕਿਉਂਕਿ ਸਿੱਖ ਵੀ ਜਿਹੜੇ ਆ ਪੰਜਾਬ ਦੇ ਵਿੱਚ ਜਦੋਂ ਆਪਣੇ ਰਾਈਟਸ ਲਈ ਸਟਰਗਲ ਕਰ ਰਹੇ ਆ, ਤਾਂ ਜਿਹੜਾ ਸਿੱਖ ਡਾਇਸਪੋਰਾ ਆ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਨਿਭਾ ਰਿਹਾ ਤੇ ਉਹ ਲਗਾਤਾਰ ਇੰਡੀਅਨ ਗਵਰਨਮੈਂਟ ਦੇ ਟਾਰਗੇਟ ਤੇ ਵੀ ਆ। ਤੇ ਅੱਜ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਅਮਰੀਕਨ ਸਿੱਖ ਕਾਕਸ ਜਿਹੜੀ ਆ ਉਹਦੇ ਫਾਊਂਡਰ ਨੇ ਡਾਕਟਰ ਪ੍ਰਿਤਪਾਲ ਸਿੰਘ, ਉਹ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਇਹਨਾਂ ਨੂੰ ਵੀ ਜਿਹੜੀ ਆ ਅਮਰੀਕਨ ਏਜੰਸੀਜ਼ ਵੱਲੋਂ ਇਹਨਾਂ ਨੂੰ ਅਲਰਟ ਕੀਤਾ ਗਿਆ ਸੀ ਕਿ ਇਹ ਵੀ ਜਿਹੜਾ ਪਲੋਟ ਆ ਸਿੱਖ ਐਕਟਿਵਿਸਟ ਨੂੰ ਕਤਲ ਕਰਨ ਦਾ, ਉਹਦੇ ਵਿੱਚ ਇਹਨਾਂ ਦਾ ਨਾਮ ਵੀ ਉਸ ਲਿਸਟ ਦੇ ਵਿੱਚ ਸ਼ਾਮਲ ਆ। ਤੇ ਅੱਜ ਦੀ ਇਸ ਸਾਰੀ ਜਿਹੜੀ ਹੀਅਰਿੰਗ ਆ ਉਸ ਮੌਕੇ ਵੀ ਇਹ ਉੱਥੇ ਮੌਜੂਦ ਸੀ। ਤੇ ਇਹਨਾਂ ਤੋਂ ਜਾਣਦੇ ਆ ਕਿ ਅੱਜ ਜਿਹੜੀ ਇਹ ਹੀਅਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਸਿੱਖ ਪਰਸਪੈਕਟਿਵ ਆ ਉਹ ਕਿੰਨਾ ਕੁ ਡਿਸਕਸ ਹੋਇਆ। ਤੇ ਡਾਕਟਰ ਪ੍ਰਿਤਪਾਲ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਸ਼ੋਅ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਡਾਕਟਰ ਸਿੰਘ, ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਅਦਾਰੇ ਟੀਵੀ 84 ਦਾ ਤੇ ਤੁਹਾਡੇ ਜਿੰਨੇ ਤੁਸੀਂ ਦਰਸ਼ਕ ਇਸ ਵੇਲੇ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਕੌਮ ਨੂੰ ਪੇਸ਼ ਜਿਹੜੇ ਭਖਦੇ ਮਸਲੇ ਨੇ ਜਾਂ ਜਿਹਨਾਂ ਮਸਲਿਆਂ ਨੇ ਕੌਮ ਨੂੰ ਸ਼ੇਪ ਜਾਂ ਰੀਸ਼ੇਪ ਕਰਨਾ, ਤੁਸੀਂ ਉਹਦੇ ਤੇ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਗੱਲਬਾਤ ਕਰਦੇ ਹੋ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ ਡਾਕਟਰ ਪ੍ਰਿਤਪਾਲ ਸਿੰਘ, ਜਿਵੇਂ ਮੈਂ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਦਰਸ਼ਕਾਂ ਨੂੰ ਇਹ ਦੱਸਿਆ ਕਿ ਇਹ ਜਿਹੜੀ ਅਹਿਮ ਹੀਅਰਿੰਗ ਹੋਈ ਆ ਤੇ ਉਹਦੇ ਵਿੱਚ ਕੀ ਕੀ ਹੋਇਆ, ਕੁਛ ਮੋਟੀ ਜੀ ਜਾਣਕਾਰੀ ਮੈਂ ਦਿੱਤੀ ਆ, ਪਰ ਤੁਸੀਂ ਉੱਥੇ ਮੌਜੂਦ ਸੀ। ਤੇ ਮੈਂ ਮਤਲਬ ਖਾਸ ਤੌਰ ਤੇ ਜਾਣਨਾ ਚਾਹੁੰਦਾ ਕਿ ਜਿਹੜਾ ਸਿੱਖਾਂ ਦੇ
ਪਰਸਪੈਕਟਿਵ ਤੋਂ, ਸਿੱਖ ਪਰਸਪੈਕਟਿਵ ਤੋਂ ਜਿਹੜੀ ਆ ਕਿੰਨੀ ਕੁ ਗੱਲਬਾਤ ਜਿਹੜੀ ਆ ਇਸ ਹੀਅਰਿੰਗ ਦੇ ਵਿੱਚ ਹੋਈ ਆ? ਦੇਖੋ ਸਰਦਾਰ ਸੁਖਵਿੰਦਰ ਸਿੰਘ, ਸਭ ਤੋਂ ਪਹਿਲਾਂ ਜਿਹੜੀ ਹੀਅਰਿੰਗ ਹੈ ਬਿਲਕੁਲ ਆਪਣੇ ਠੀਕ ਟਾਈਮ ਤੇ ਸ਼ੁਰੂ ਹੋ ਗਈ ਸੀ। ਜਿਵੇਂ ਕਿ ਤੁਸੀਂ ਪਹਿਲਾਂ ਹੀ ਆਪਣੀ ਵਾਕਫੀਤ ਵਿੱਚ ਵੀ ਦੱਸਿਆ ਕਿ ਜਿਹੜੀ ਸੈਨੇਟ ਦੀ ਫੋਰਨ ਰਿਲੇਸ਼ਨ ਕਮੇਟੀ ਆ, ਉਹਦੇ ਜਿਹੜੇ ਚੇਅਰਮੈਨ ਨੇ ਸੈਨੇਟਰ ਬੈਨ ਕਾਰਡਨ, ਉਹ ਸੀ, ਤੇ ਨਾਲ ਹੀ ਰਿਪਬਲਿਕਨ ਸਾਈਡ ਤੋਂ ਜਿਹੜੇ ਰੈਂਕਿੰਗ ਮੈਂਬਰ ਉਹ ਸੀ, ਤੇ ਤਕਰੀਬਨ ਕੋਈ 7-8 ਦੇ ਕਰੀਬ ਟੋਟਲ ਸੈਨੇਟਰ ਸੀਗੇ ਜਿਨ੍ਹਾਂ ਨੇ ਇਸ ਗੱਲਬਾਤ ਦੇ ਵਿੱਚ, ਇਸ ਹੀਅਰਿੰਗ ਦੇ ਵਿੱਚ ਹਿੱਸਾ ਲਿਆ। ਤਾਂ ਜਿਨ੍ਹਾਂ 3 ਵਿਟਨੈਸ ਦੇ ਤੁਸੀਂ ਨਾਂ ਲਏ, ਉਹ ਵੀ ਉਹਦੇ ਵਿੱਚ ਹਾਜ਼ਰ ਸੀ। ਤੇ ਇਹਦੇ ਤੋਂ ਬਿਨਾਂ ਕਾਫੀ ਲੋਕ ਉੱਥੇ ਹਾਜ਼ਰ ਸੀ ਜਿਨ੍ਹਾਂ ਦੇ ਵਿੱਚ 8-10 ਦੇ ਕਰੀਬ ਸਿੱਖ ਵੀ ਹਾਜ਼ਰ ਸੀ, ਤੇ ਹੋਰ ਸਾਰਾ ਮੀਡੀਆ ਜਿਹੜਾ ਇਸ ਗੱਲ ਨੂੰ ਕਵਰ ਕਰ ਰਿਹਾ ਸੀ। ਤੇ ਭਾਵੇਂ ਕਿ ਜਿਹੜੀ ਹੀਅਰਿੰਗ ਹੈ ਨਾ 5-6 ਮਹੀਨੇ ਪਹਿਲਾਂ ਹੀ ਪਲਾਨ ਹੋ ਚੁੱਕੀ ਸੀ, ਉਦੋਂ ਜਿਹੜਾ ਹੁਣ ਜਿਹੜਾ ਇੰਡਾਈਟਮੈਂਟ ਵਾਲਾ ਜਾਂ ਪੰਨੂ ਸਾਹਿਬ ਵਾਲਾ ਜਾਂ ਜਿਹੜਾ ਇਹ ਸਿੱਖ ਪਰਸਪੈਕਟਿਵ ਤੋਂ, ਉਦੋਂ ਕੋਈ ਇਹਦਾ ਜ਼ਿਕਰ ਨਹੀਂ ਸੀਗਾ ਅਮਰੀਕਾ 'ਤੇ ਇੰਨਾ ਹੋ ਰਿਹਾ। ਹਾਲਾਂਕਿ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਸਤੰਬਰ ਦੇ ਵਿੱਚ ਇਹ ਗੱਲਬਾਤ ਸ਼ੁਰੂ ਕਰ ਦਿੱਤੀ ਸੀ, ਪਰ ਕਿਉਂਕਿ ਹੀਅਰਿੰਗ ਪਹਿਲਾਂ ਹੀ ਪਲਾਨ ਹੋ ਚੁੱਕੀ ਸੀ, ਇਹਦੇ ਵਿੱਚ ਸਿੱਖਾਂ ਵੱਲੋਂ ਕੋਈ ਵਿਟਨੈਸ ਨਹੀਂ ਸੀ ਪੇਸ਼ ਹੋ ਸਕਦਾ, ਕਿਉਂਕਿ ਇਹਨਾਂ ਦਾ ਆਪਣਾ ਇੱਕ ਕੰਮ ਕਰਨ ਦਾ ਤੌਰ ਤਰੀਕਾ, ਲਾਸਟ ਮੂਮੈਂਟ 'ਤੇ ਕੁਛ ਚੇਂਜ ਨਹੀਂ ਹੋ ਸਕਦਾ। ਪਰ ਜਿਹੜੀ ਸਭ ਤੋਂ ਵੱਧ ਜਿਹੜੀ ਗੱਲ ਹੋਈ ਆ, ਜਾਂ ਜਿਹਦੇ ਲਈ ਅਸੀਂ ਇੱਥੋਂ ਦੀ ਸੈਨੇਟ ਦਾ ਚੁਣੇ ਹੋਏ ਨੁਮਾਇੰਦਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਦੋਨਾਂ ਹੀ ਸੈਨੇਟਰਜ਼ ਨੇ ਜਿਹੜੇ ਇਹਨੂੰ ਚੇਅਰ ਕਰ ਰਹੇ ਸੀਗੇ ਰਿਪਬਲਿਕਨ ਸਾਈਡ ਤੋਂ ਵੀ, ਔਰ ਚੇਅਰਮੈਨ ਜਿਹੜੇ ਬੈਨ ਕਾਰਡਨ ਨੇ, ਉਹਨਾਂ ਨੇ ਆਪਣੀਆਂ ਜਿਹੜੀਆਂ ਓਪਨਿੰਗ ਸਟੇਟਮੈਂਟ ਸੀਗੀ ਉਹ ਸ਼ੁਰੂ ਹੀ ਇੱਥੋਂ ਕੀਤੀਆਂ ਕਿ ਜਿਹੜੀ ਇੰਡੀਆ ਦੀ ਮੋਦੀ ਗਵਰਨਮੈਂਟ ਹੈ, ਬਾਈ ਨੇਮ ਉਹਨੇ ਮੋਦੀ ਗਵਰਨਮੈਂਟ ਕਿਹਾ, ਉਹ ਜਿਹੜਾ ਬਾਹਰਲੇ ਮੁਲਕਾਂ 'ਚ ਖਾਸ ਤੌਰ 'ਤੇ US ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਉਹਨਾਂ ਨੇ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਜਿਹੜਾ ਕਿ ਇੱਕ ਇੱਥੋਂ ਦੇ ਸ਼ਹਿਰੀ ਨੂੰ ਉਹਨਾਂ ਨੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਤਲ ਕਰਨ ਦੀ, ਤੇ ਕੁਝ ਹੋਰ ਲੋਕਾਂ ਦਾ ਉਹਨਾਂ ਨੇ ਨਾਂ ਨਹੀਂ ਲਿਆ ਕਿਸੇ ਦਾ, ਪਰ ਇਹ ਬੜਾ ਓਬਵੀਅਸ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਉਹਦੀ ਇੰਡਾਈਟਮੈਂਟ ਆ ਉਹ ਲੱਗ ਚੁੱਕੀ ਆ, ਔਰ ਅਸੀਂ ਇਹਦੇ ਤੇ ਬੜੇ ਚਿੰਤਤ ਆ, ਔਰ ਆਉਣ ਵਾਲੇ ਸਮੇਂ 'ਚ ਅਸੀਂ ਇਹਦਾ ਵੀ ਧਿਆਨ ਕਰਾਂਗੇ। ਕੱਲਾ ਉਹਨਾਂ ਨੇ ਨਹੀਂ, ਜਦੋਂ ਬਾਅਦ ਦੇ ਵਿੱਚ ਜਿਹੜੇ ਸੈਨੇਟਰ ਸੀਗੇ, ਖਾਸ ਤੌਰ ਤੇ ਸੈਨੇਟਰ ਟਿਮ ਕੇਨ ਜਿਹੜੇ ਕਿ ਵਰਜੀਨੀਆ ਦੇ ਬੜੇ ਸੀਨੀਅਰ ਸੈਨੇਟਰ ਨੇ, ਉਹਨਾਂ ਨੇ ਤਾਂ ਵਾਸ਼ਿੰਗਟਨ ਪੋਸਟ ਦੀ ਖਬਰ ਵੀ ਦੇ 2 ਪੈਰੇ ਵੀ ਪੜ੍ਹ ਕੇ ਸੁਣਾਏ ਵੀ ਉਹਨਾਂ ਨੇ ਵਿਟਨੈਸ ਨੂੰ ਪੁੱਛਿਆ ਵੀ ਤੁਹਾਡਾ ਦੱਸੋ ਇਹਦੇ ਬਾਰੇ ਕੀ ਖਿਆਲ ਆ। ਹਾਲਾਂਕਿ ਜਿਹੜੇ ਵਿਟਨੈਸ ਸੀ ਭਾਵੇਂ ਉਹ ਇੰਡੀਆ ਦੇ ਉੱਪਰ ਨਹੀਂ ਸੀ, ਪਰ ਇੱਕ ਵਿਟਨੈਸ ਜਿਹੜੇ ਸੀਗੇ ਉਹਨਾਂ ਨੇ ਬਾਈ ਨੇਮ ਇੰਡੀਆ ਦਾ ਜ਼ਿਕਰ ਕੀਤਾ ਕਿ ਅੱਜ ਕੱਲ੍ਹ ਇਹ ਬੜਾ ਚਰਚਾ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੀ ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ। ਜੀ ਬਿਲਕੁਲ ਜੀ, ਮੈਂ ਆਪਣੇ ਦਰਸ਼ਕਾਂ ਦੇ ਨਾਲ ਇਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਕਿ ਜਿਹੜੀ ਤੁਸੀਂ ਓਪਨਿੰਗ ਰਿਮਾਰਕਸ ਦੀ ਗੱਲ ਕੀਤੀ ਆ, ਇਹ ਬੜੀ ਇੰਪੋਰਟੈਂਟ ਗੱਲ ਆ ਕਿ ਭਾਵੇਂ ਇਹ ਸਾਰੀ ਹੀਅਰਿੰਗ ਜਿਹੜੀ ਆ ਉਹ ਹੋਰ ਕੰਟਰੀਜ਼ ਦੇ ਉੱਤੇ ਫੋਕਸਡ ਸੀ, ਪਰ ਇਹਦੇ ਓਪਨਿੰਗ ਰਿਮਾਰਕਸ ਦੇ ਵਿੱਚ ਤੁਸੀਂ ਦੇਖੋ ਜਿਹੜੇ ਚੇਅਰਮੈਨ ਨੇ ਇਸ ਫੋਰਨ ਰਿਲੇਸ਼ਨਸ ਕਮੇਟੀ ਦੇ ਸੈਨੇਟਰ, ਉਹਨਾਂ ਦੀ ਰਿਮਾਰਕ ਦੇ ਦੂਜੇ ਪੈਰਾਗ੍ਰਾਫ ਦੇ ਵਿੱਚ ਬਿਲਕੁਲ ਸਟਾਰਟਿੰਗ ਦੇ ਵਿੱਚ ਉਹ ਜ਼ਿਕਰ ਕਰਦੇ ਆ, we have seen disturbing allegations against an Indian government official for involvement in planning to assassinate a US citizen in New York who is critical of the Indian government. This follows allegations of India's involvement in the killing of a Canadian Sikh leader earlier this year. The Modi government had labeled both critics as terrorists. ਮਤਲਬ ਉਹ ਇਹ ਬਿਲਕੁਲ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਡਿਪਲੋਮੈਟਿਕ ਪੱਧਰ ਦੇ ਉੱਤੇ ਇੰਡੀਆ ਨੂੰ ਇੱਕ ਬਹੁਤ ਵੱਡੀ ਸੈਟਬੈਕ US ਤੋਂ ਅੱਜ ਦੀ ਇਸ ਹੀਅਰਿੰਗ ਦੇ ਵਿੱਚ ਮਿਲ ਰਹੀ ਆ ਕਿ ਜਿਹੜਾ ਇਹ ਮਤਲਬ ਭਾਵੇਂ ਉਹ ਤੁਸੀਂ ਕਹਿ ਰਹੇ ਹੋ ਕਿ 5 ਮਹੀਨੇ ਪਹਿਲਾਂ ਇਹ ਜਿਹੜੀ ਹੀਅਰਿੰਗ ਸੀ ਇਹ ਪਲੈਨਡ ਹੋ ਚੁੱਕੀ ਸੀ, ਇਹਦੇ ਵਿੱਚ ਇੰਡੀਆ ਦੀ ਉਦੋਂ ਕੋਈ ਵੀ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਸੀ, ਪਰ ਜਿਹੜਾ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿੰਨਾ ਡਾਇਲੋਗ ਆ ਉਹਦੇ ਵਿੱਚ ਇੰਡੀਆ ਟੋਪ ਤੇ ਆ ਗਿਆ। ਤੇ ਇੰਡੀਆ ਦੇ ਐਕਟਸ ਨੂੰ ਜਿਹੜਾ US ਦੇ ਸੈਨੇਟਰਸ ਨੇ, US ਦੀਆਂ ਇਹ ਫੋਰਨ ਰਿਲੇਸ਼ਨਸ ਕਮੇਟੀ ਆ, ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਹਿੱਸਾ ਮੰਨ ਰਹੇ ਆ। ਤਾਂ ਹੁਣ ਇਹਦੇ ਵਿੱਚ ਤੁਸੀਂ ਕਿਉਂਕਿ ਲਗਾਤਾਰ ਜਿਹੜੀ ਭਾਵੇਂ ਉਹ ਸਿੱਖ ਕੌਕਸ ਹੋਵੇ ਜਾਂ ਫਿਰ US ਦੀਆਂ ਸਿੱਖ ਆਰਗੇਨਾਈਜੇਸ਼ਨਸ ਹੋਣ, ਉਹ ਡਿਪਲੋਮੈਟਿਕ ਤੌਰ ਦੇ ਉੱਤੇ ਲਗਾਤਾਰ ਇਸ ਗੱਲ ਤੇ ਕੰਮ ਕਰ ਰਹੀਆਂ ਕਿ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਜ਼ੁਲਮ ਹੋਇਆ ਭਾਰਤ ਦੇ ਵਿੱਚ, ਸਿੱਖਾਂ ਦਾ ਜੈਨੋਸਾਈਡ ਹੋਇਆ, ਸਿੱਖਾਂ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ, ਤਾਂ ਜਿਹੜੀ ਇਹ ਹੁਣ ਅਪਡੇਟ ਸਾਡੇ ਸਾਹਮਣੇ ਆ ਰਹੀਆਂ ਨੇ, ਤੁਸੀਂ ਇਹਨੂੰ ਸਿੱਖਾਂ ਦੇ ਫਿਊਚਰ ਦੇ ਜਿਹੜੇ
ਪੋਲੀਟੀਕਲ ਗੋਲਸ ਨੇ ਉਹਦੇ ਤੇ ਕਿੰਨਾ ਕੁ ਅਸਰ ਪੈਂਦਾ ਇਹਦਾ ਦੇਖ ਰਹੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਵੀ ਅਸੀਂ ਫਿਰ ਦੁਬਾਰਾ ਅਮਰੀਕਨ ਸਰਕਾਰ ਦਾ ਤੇ ਇੱਥੋਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਸਿੱਖਾਂ ਦੇ ਪ੍ਰਤੀ ਜਿਹੜਾ ਸਿੱਖਾਂ ਤੇ ਜ਼ੁਲਮ ਢਾਇਆ ਜਾ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ, ਉਹ ਇਸ ਦੋ ਚੀਜ਼ਾਂ ਦੇ ਨਾਲ, ਸਰਦਾਰ ਹਰਦੀਪ ਸਿੰਘ ਨਿੱਜਰ ਦੇ ਜਿਹੜੀ ਸ਼ਹੀਦੀ ਹੋਈ ਆ ਉਹਦੇ ਨਾਲ, ਤੇ ਗੁਰਪਤਵੰਤ ਸਿੰਘ ਪੰਨੂ ਜਿਹੜਾ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਸੀ, ਉਹਦੇ ਨਾਲ ਇਹ ਇਸ਼ੂ ਇੰਨਾ ਜ਼ਿਆਦਾ ਹਾਈਲਾਈਟ ਹੋ ਗਿਆ ਕਿ ਇੱਥੋਂ ਦੇ ਜਿਹੜੀਆਂ ਸਰਕਾਰਾਂ ਆ, ਇੱਥੋਂ ਦੀ ਜਿਹੜੀ ਜੁਡੀਸ਼ਰੀ ਆ, ਉਹਨਾਂ ਨੂੰ ਵੀ ਇੰਟਰਵੀਨ ਕਰਕੇ ਇਹਦੇ ਤੇ ਕੇਸ ਦਰਜ ਕਰਨਾ ਪਿਆ। ਮੈਂ ਸਮਝਦਾ ਇਹ ਬਹੁਤ ਵੱਡੀ ਡਿਵੈਲਪਮੈਂਟ ਆ, ਔਰ ਖਾਸ ਤੌਰ ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਮੋਦੀ ਗਵਰਨਮੈਂਟ ਆ, ਉਹਦੇ ਲਈ ਇੱਕ ਬਹੁਤ ਵੱਡੀ ਡਿਪਲੋਮੈਟਿਕ ਤੌਰ ਤੇ ਵੀ ਇੱਕ ਨਮੋਸ਼ੀ ਦਾ ਕਾਰਨ ਹੈ। ਤੁਸੀਂ ਦੇਖੋ ਪਿਛਲੇ ਦਿਨਾਂ 'ਚ ਜਿਹੜੀਆਂ ਖਬਰਾਂ ਛਪੀਆਂ, ਜਿਸ ਲੈਵਲ ਤੇ ਸੀਨੀਅਰ ਡਿਪਲੋਮੈਟਸ ਜਿਹੜੇ ਨੇ ਇੱਥੋਂ ਦੇ ਜਾ ਕੇ ਬਾਰ-ਬਾਰ, ਅੱਜ ਕੱਲ੍ਹ ਵੀ ਜਿਹੜੇ ਇੱਥੋਂ ਦੇ ਇੱਕ ਬੜੇ ਸੀਨੀਅਰ ਅਫਸਰ ਹੋਰ ਹਿੰਦੁਸਤਾਨ ਗਏ ਹੋਏ ਨੇ, ਔਰ ਉਹਨਾਂ ਦਾ ਭਾਵਾਂ ਜਿਹੜਾ ਰੁਤਬਾ ਉਹ ਨਹੀਂ ਹੈਗਾ, ਪਰ ਉਹਨਾਂ ਦੇ ਜਿਹੜੇ ਹਮ ਰੁਤਬਾ ਤੋਂ ਉੱਪਰ ਜਿਹੜੇ ਫੋਰਨ ਮਿਨਿਸਟਰ ਨੇ ਜਾਂ ਅਜੀਤ ਡੋਵਲ ਆ, ਉਹਨਾਂ ਨੂੰ ਬਿਠਾ ਕੇ ਸਾਹਮਣੇ ਉਹ ਉਹਨਾਂ ਨਾਲ ਗੱਲਬਾਤ ਕਰ ਰਿਹਾ। ਇੱਥੋਂ ਆਪਾਂ ਇਸ ਗੱਲ ਦੀ, ਇਹਨਾਂ ਦੀ ਸੀਰੀਅਸਨੈਸ ਜਾਂ ਇਹਨਾਂ ਦੀ ਪਕੜ ਆ ਜਿਹੜੀ ਸਿਚੁਏਸ਼ਨ ਤੇ, ਉਹਦਾ ਅੰਦਾਜ਼ਾ ਲਾ ਰਿਹਾ ਕਿ ਉਹ ਹਿੰਦੁਸਤਾਨ ਦੀ ਟੋਟਲ ਸਰਕਾਰ ਨੂੰ ਜਵਾਬਦੇਹ ਬਣਾ ਰਿਹਾ, ਔਰ ਉਹਨਾਂ ਨੂੰ ਕਹਿ ਰਿਹਾ ਕਿ ਸਾਨੂੰ ਅਸਲੀਅਤ ਦੱਸੋ ਕਿ ਤੁਹਾਡੇ ਬੰਦੇ ਜਿਹੜੇ ਇੰਟੈਲੀਜੈਂਸ ਦੇ ਆਫਿਸਰ ਨੇ, ਜਾਂ ਉਹਨਾਂ ਦੇ ਅੱਗੇ ਖਰੀਦੇ ਹੋਏ ਜਾਂ ਉਹਨਾਂ ਦੇ ਪੁਆਇੰਟ ਕੀਤੇ ਹੋਏ ਜਿਹੜੇ ਬੰਦੇ ਆ ਜਿਹੜੇ ਕਿ ਸਿੱਖਾਂ ਨੂੰ ਟਾਰਗੇਟ ਕਰ ਰਿਹਾ, ਉਹਨਾਂ ਬਾਰੇ ਸਾਨੂੰ ਡਿਟੇਲ ਦੱਸੋ। ਆਈ ਥਿੰਕ ਇਹਨਾਂ ਨੇ ਇੰਡੀਆ ਗਵਰਨਮੈਂਟ ਨੇ ਇੱਕ ਜਸਟ ਜਿਹਨੂੰ ਆਪਾਂ ਅੱਖਾਂ ਪੂੰਝਣ ਵਾਸਤੇ ਕਹੀਏ ਇੱਕ ਕਮੇਟੀ ਬਣਾਈ ਜ਼ਰੂਰ ਆ। ਉਸ ਕਮੇਟੀ ਦੀ ਕੀ ਰਿਪੋਰਟ ਆਉਂਦੀ ਆ ਜਾਂ ਉਸ ਕਮੇਟੀ ਦਾ ਕੀ ਲੱਭੋ ਲਭਾਵ ਸਾਹਮਣੇ ਆਉਂਦਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਐਟ ਪ੍ਰੈਜ਼ੈਂਟ ਇਹ ਸਿਚੁਏਸ਼ਨ ਹੈ ਕਿ ਜਿਹੜੀ ਸੈਨੇਟ ਨੇ ਹੀਅਰਿੰਗ ਕੀਤੀ ਆ, ਔਰ ਉਹਦੇ ਵਿੱਚ ਜਿਹੜੇ ਓਪਨਿੰਗ ਰਿਮਾਰਕਸ ਦੇ ਵਿੱਚ ਕੱਲਾ ਸੈਨੇਟ ਦੇ ਓਪਨਿੰਗ ਰਿਮਾਰਕਸ ਹੀ ਨਹੀਂ, ਬਾਕੀ ਵੀ ਜਿਹੜੇ ਸੈਨੇਟ ਦੇ ਮੈਂਬਰ ਆ, ਉਹਨਾਂ ਨੇ ਵੀ ਇਸ ਇਸ਼ੂ ਨੂੰ ਬੜੇ ਸ਼ਿੱਦਤ ਦੇ ਨਾਲ ਉਠਾਇਆ, ਔਰ ਉਹਨਾਂ ਨੇ ਮੰਗ ਕੀਤੀ ਆ ਕਿ ਇਸ ਗੱਲ ਨੂੰ ਜਿਹੜਾ ਹੈਗਾ ਦਾ ਜਵਾਬ ਸਾਨੂੰ ਛੇਤੀ ਦਿੱਤਾ ਜਾਵੇ। ਔਰ ਉਹਨਾਂ ਨੇ ਜਿਹੜੇ ਤਿੰਨੇ ਹੀ ਵਿਟਨੈਸ ਸੀਗੇ, ਉਹਨਾਂ ਤੋਂ ਵੀ ਸਲਾਹ ਵੀ ਮੰਗੀ ਆ, ਫਿਰ ਦੱਸੋ ਅਸੀਂ ਹੋਰ ਬੈਟਰ ਕੀ ਕਰੀਏ। ਉਹਨਾਂ ਨੇ ਕਿਹਾ ਵੀ ਇੱਕਦਮ ਅਸੀਂ ਕੁਛ ਨਹੀਂ ਦੱਸ ਸਕਦੇ, ਅਸੀਂ ਤੁਹਾਨੂੰ ਜਿਹੜੀਆਂ ਆਪਣੀਆਂ ਰਿਕਮੈਂਡੇਸ਼ਨਸ ਆ ਉਹ ਫਰੀडम ਹਾਊਸ ਵੱਲੋਂ ਜਿਹੜੀ ਸੀਗੀ ਆਏ ਸੀਗੇ, ਉਹਨਾਂ ਨੇ ਕਿਹਾ ਵੀ ਜਿਹੜੀਆਂ ਆਪਣੀਆਂ ਅਸੀਂ ਰਿਕਮੈਂਡੇਸ਼ਨਸ ਹੈਗੀਆਂ ਉਹ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਭੇਜ ਦੇਵਾਂਗੇ। ਪਰ ਇੱਕ ਗੱਲ ਹੁੰਦੀ ਹੈ, ਜਦੋਂ ਤੁਸੀਂ ਉੱਥੇ ਬੈਠ ਕੇ ਸੁਣਦੇ ਹੋ ਸੈਨੇਟਰਾਂ ਦੀ ਤੇ ਜਾਂ ਵਿਟਨੈਸ ਦੀ, ਜਦੋਂ ਤੁਸੀਂ ਬਾਡੀ ਲੈਂਗੁਏਜ ਆਪ ਦੇਖਦੇ ਹੋ, ਉੱਥੋਂ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਕਿ ਇਹ ਜਿਹੜੇ ਸਾਡੇ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਜਿਹੜੇ ਅੱਜ ਵਿਟਨੈਸ ਆਏ ਸੀ, ਉਹ ਕਿੰਨੇ ਕੁ ਸੀਰੀਅਸ ਨੇ ਇਸ ਇਸ਼ੂ ਤੇ, ਇਸ ਗੱਲ ਤੋਂ ਤੁਸੀਂ ਠੀਕ ਅੰਦਾਜ਼ਾ ਲਾ ਸਕਦੇ ਜੀ। ਬਿਲਕੁਲ ਜੀ ਡਾਕਟਰ ਪ੍ਰਿਤਪਾਲ ਸਿੰਘ ਜੀ, ਮਤਲਬ ਜਿਹੜੀ ਹੁਣ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਸਾਰਾ US ਦੀ ਗਵਰਨਮੈਂਟ ਦਾ ਐਕਟ ਕਰਨ ਦਾ ਤਰੀਕਾ ਵੱਖਰਾ ਹੁੰਦਾ ਆ, ਉਹਨੇ ਆਪਣੇ ਰਿਲੇਸ਼ਨਸ ਦੇਖਣੇ ਹੁੰਦੇ ਆ ਉਹਨਾਂ ਦੇ, ਪਰ ਜਿਹੜੀ ਇੱਕ ਅਸੀਂ ਕਹੀਏ ਸਟੇਟ ਦੇ ਬਾਕੀ ਔਰਗਨਸ ਹੁੰਦੇ ਆ, ਸੈਨੇਟਰਸ ਨੇ, ਜਾਂ ਫਿਰ ਤੁਸੀਂ ਵਿਟਨੈਸਿਸ ਦੀ ਗੱਲ ਕਰ ਰਹੇ ਹੋ, ਜਾਂ ਫਿਰ ਜਿਹੜੇ ਪੋਲਿਸੀ ਮੇਕਰਸ ਨੇ, ਉਹਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਸਟੇਟਮੈਂਟ ਦੇ ਨਾਲ US ਦੇ ਵਿੱਚ ਇੰਡੀਆ ਰਸ਼ੀਆ ਤੇ ਚਾਈਨਾ ਦੇ ਬਲੋਕ ਦੇ ਵਿੱਚ ਖੜ ਗਿਆ ਕਿ ਜਿਸ ਤਰ੍ਹਾਂ ਮਤਲਬ ਰਸ਼ੀਆ ਤੇ ਚਾਈਨਾ ਨੂੰ US ਦੇ ਪੋਲਿਸੀ ਮੇਕਰਸ ਕੰਸੀਡਰ ਕਰਦੇ ਆ ਕਿ ਇਹ ਜਿਹੜੀਆਂ ਕੰਟਰੀਜ਼ ਨੇ ਇਹ ਟਰਾਂਸਨੈਸ਼ਨਲ ਜਿਹੜਾ ਰਿਪਰੈਸ਼ਨ ਆ ਮਤਲਬ ਉਹ ਕਰ ਰਹੀਆਂ ਨੇ, ਤੇ ਅੱਜ ਉਹਨਾਂ ਨੇ ਇੰਡੀਆ ਨੂੰ ਵੀ ਉਸੇ ਬਲੋਕ 'ਚ ਪਾ ਲਿਆ। ਤਾਂ ਜਿਹੜੀ ਤੁਹਾਡੀ ਡਿਪਲੋਮੈਟਿਕ ਫਾਈਟ ਆ ਸਿੱਖ ਰਾਈਟਸ ਵਾਸਤੇ US ਦੇ ਵਿੱਚ, ਤੁਸੀਂ ਉਹਨੂੰ ਕੀ ਸਮਝ ਰਹੇ ਹੋ ਵੀ ਇਹਦੇ ਨਾਲ ਉਹਨੂੰ ਕਿੰਨੀ ਕੁ ਤਾਕਤ ਮਿਲੂਗੀ, ਤੇ ਜਿੰਨਾ ਇੰਡੀਆ ਨੇ ਅੱਜ ਤੱਕ ਜੋ ਸਿੱਖਾਂ ਦੇ ਨਾਲ ਕੀਤਾ ਆ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ, ਕੀ ਹੁਣ ਉਹ ਸਾਰੀਆਂ ਗੱਲਾਂ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆਉਣਗੀਆਂ ਤੇ US ਦੇ ਜਿਹੜੇ ਪੋਲਿਸੀ ਮੇਕਰਸ ਨੇ ਉਹ ਇਹਨਾਂ ਗੱਲਾਂ ਨੂੰ ਹੁਣ ਸੀਰੀਅਸਲੀ ਮਤਲਬ ਕਿਤੇ ਨਾ ਕਿਤੇ ਕਨਕਲੂਜਨ ਵੱਲ ਨੂੰ ਲੈ ਕੇ ਜਾਣਗੇ? ਦੇਖੋ, ਤੁਹਾਡਾ ਬੜਾ ਅੱਛਾ ਸਵਾਲ ਹੈ ਇਹ। ਦੇਖੋ, ਇਸ ਘਟਨਾ ਨੇ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਨੇ ਤੇ ਜਿਹੜਾ ਪੰਨੂ ਸਾਹਿਬ ਦੇ ਉੱਪਰ ਜਿਹੜਾ ਉਹਨਾਂ ਨੇ ਅਟੈਂਪਟ ਕੀਤੀ ਆ, ਇਸ ਸਿਚੁਏਸ਼ਨ ਨੇ ਓਵਰਨਾਈਟ ਜਿਹੜੀ ਸਿਚੁਏਸ਼ਨ ਸੀਗੀ ਉਹ ਸਾਰੀ ਚੇਂਜ ਕਰਕੇ ਰੱਖ ਦਿੱਤੀ ਆ, ਔਰ ਜਿਹਨੂੰ ਆਪਾਂ ਕਹੀਏ ਨਾ ਵੀ ਹੇਠੋਂ ਚੁੱਕ ਕੇ ਥੱਲੇ ਨੂੰ ਲੈ ਗਿਆ ਸਾਰੀ ਸਿਚੁਏਸ਼ਨ, ਇਹ ਇਸ ਤਰ੍ਹਾਂ ਹੋਈ ਆ। ਔਰ ਸਾਨੂੰ ਪੂਰਾ ਯਕੀਨ ਹੈ। ਦੇਖੋ, ਮੁਲਕਾਂ ਦੇ ਆਪਣੇ ਇੰਟਰਸਟ ਨੇ, ਆਪਣੀਆਂ ਵੈਲਿਊਜ਼ ਆ, ਪਰ ਇੱਥੋਂ ਦੇ ਸਰਕਾਰੀ ਜਿਹੜੇ ਬੁਲਾਰੇ ਆ ਉਹਨਾਂ ਨੇ ਵੀ ਬੜੇ ਵਾਜੇ ਤੌਰ ਤੇ ਗੱਲ ਕਹੀ ਆ ਵੀ ਸਾਡੇ ਉੱਥੇ ਇੰਟਰਸਟ ਵੀ ਹੈਗੇ ਉਸ ਖਿੱਤੇ ਦੇ ਵਿੱਚ,
ਇੰਡੀਆ ਦੇ ਪ੍ਰਤੀ, ਪਰ ਅਸੀਂ ਜਿਹੜੀਆਂ ਸਾਡੀਆਂ ਵੈਲਿਊਜ਼ ਆ ਤੇ ਜਿਹੜੇ ਇੰਟਰਸਟ ਹੈਗੇ ਉਹਨਾਂ ਨੂੰ ਬੈਲੈਂਸ ਕਰਕੇ ਚੱਲਾਂਗੇ। ਅਸੀਂ ਜਿਹੜੀ ਆਪਣੀ ਵੈਲਿਊਜ਼ ਆ ਉਹਨਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ। ਸੋ ਇੱਥੋਂ ਇਹ ਲੱਗਦਾ ਕਿ ਵੱਡੇ ਮੁਲਕ ਨੇ, ਉਹ ਅਮੀਰ ਮੁਲਕ ਨੇ, ਇਹ ਠੀਕ ਆ ਭਈ ਇਹ ਜਦੋਂ ਵੀ ਬਾਹਰ ਜਾ ਕੇ ਐਡਜਸਟ ਕਰਦੇ ਆ ਜਾਂ ਕੋਈ ਗੱਲਬਾਤ ਕਰਦੇ ਆ, ਥੋੜ੍ਹਾ ਬਹੁਤਾ ਤਾਂ ਇਹਨੂੰ ਬੈਲੈਂਸ ਆਊਟ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਜਿਹੜੀਆਂ ਇਹਨਾਂ ਦੀਆਂ ਕੋਰ ਵੈਲਿਊਜ਼ ਨੇ ਹਿਊਮਨ ਰਾਈਟਸ ਪ੍ਰਤੀ, ਰਿਲੀਜੀਅਸ ਫਰੀडम ਪ੍ਰਤੀ, ਤੇ ਉਹਨੂੰ ਮੇਰਾ ਨਹੀਂ ਲੱਗਦਾ ਵੀ ਇਹੋ ਕਿਤੇ ਕੰਪਰੋਮਾਈਜ਼ ਕਰਨਗੇ। ਔਰ ਹਿੰਦੁਸਤਾਨ ਦੀ ਸਰਕਾਰ ਨੂੰ ਮੇਰਾ ਪੂਰਾ ਯਕੀਨ ਹੈ ਕਿ ਉਹ ਜਵਾਬਦੇਹ ਬਣਾਉਣਗੇ ਔਰ ਇਸ ਗੱਲ ਨੂੰ ਕਿਸੇ ਕਨਕਲੂਜਨ ਦੀ ਹੱਦ ਤੱਕ ਪਹੁੰਚਾਉਣਗੇ। ਜਿਹੜਾ ਤੁਹਾਡਾ ਰਿਹਾ ਸਵਾਲ ਹਿਊਮਨ ਰਾਈਟਸ ਦੇ ਉੱਪਰ ਜਾਂ ਜਿਹੜੀ ਸਾਡੀ ਅਸੀਂ ਰਾਈਟਸ ਦੀ ਗੱਲ ਕਰ ਰਹੇ ਹਾਂ, ਦੇਖੋ ਕੱਲ ਤੱਕ ਇਹ ਸਾਨੂੰ ਟੈਰੋਰਿਸਟ ਕਹਿ ਕੇ ਗਿਰਦਾਉਂਦੇ ਸੀ, ਪਰ ਅੱਜ ਜਿਹੜੀ ਸਿਚੁਏਸ਼ਨ ਹੈ ਬਿਲਕੁਲ ਚੇਂਜ ਹੋ ਗਈ ਹੈ। ਇੱਕ ਤੁਸੀਂ ਫਰੀडम ਫਾਈਟਰ ਦੇ ਤੌਰ ਤੇ ਸਾਹਮਣੇ ਆ ਰਹੇ ਹੋ, ਤੁਹਾਡੀ ਇੱਕ ਹੱਕੀ ਮੰਗ ਆ, ਖਾਲਿਸਤਾਨ ਦੀ ਜਿਹੜੀ ਮੰਗ ਆ ਉਹਨੂੰ ਇੰਨਾ ਇਹ ਲਾਈਮਲਾਈਟ 'ਚ ਆ ਗਈ ਆ, ਇਹ ਤੁਹਾਡਾ ਰਾਈਟ ਆ, ਯੂ ਕੈਨ ਡੂ ਇਟ, ਇਹ ਨਹੀਂ ਹੈ ਕੋਈ, ਇਟਸ ਨਾਟ ਇਲੀਗਲ। ਸੋ ਆਈ ਥਿੰਕ ਇਸ ਗੱਲ ਦੇ ਨਾਲ ਸਾਰੇ, ਕਿਉਂਕਿ ਅਸੀਂ ਤਾਂ ਚਲੋ ਪਹਿਲਾਂ ਹੀ ਸਮਝਦੇ ਸੀਗੇ ਭਈ ਤੁਸੀਂ UN ਚਾਰਟਰ ਦੇ ਤਹਿਤ ਵੀ ਇਸ ਗੱਲ ਦੀ ਡਿਮਾਂਡ ਕਰ ਸਕਦੇ ਆ, ਹਾਲਾਂਕਿ ਸੁਪਰੀਮ ਕੋਰਟ ਨੇ ਵੀ ਇਸ ਗੱਲ ਦੀ ਇਜਾਜ਼ਤ ਦਿੱਤੀ ਹੋਈ ਹੈ, ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ, ਭਈ ਤੁਸੀਂ ਪੀਸਫੁਲ ਢੰਗ ਦੇ ਨਾਲ ਆਪਣੇ ਇੱਕ ਮੁਲਕ ਦੀ ਗੱਲ ਕਰ ਸਕਦੇ ਹੋ। ਪਰ ਐਟ ਦਾ ਸੇਮ ਟਾਈਮ ਉਹ ਵਿੰਗੇ ਟੇਢੇ ਢੰਗ ਨਾਲ ਕੇਸ ਪਾ ਕੇ ਕਿਸੇ ਨੂੰ UAPA ਦੇ ਵਿੱਚ ਅੰਦਰ ਕਰ ਦਿੰਦੇ ਸੀ, ਕਿਸੇ ਨੂੰ ਕਿਸੇ ਤਰ੍ਹਾਂ ਅੰਦਰ ਕਰ ਦਿੰਦੇ ਸੀ। ਪਰ ਆਈ ਥਿੰਕ ਹੁਣ ਮੌਜੂਦਾ ਸਮੇਂ ਦੇ ਵਿੱਚ ਇੱਕ ਤਾਂ ਜਿਹੜਾ ਬਾਹਰ ਆ ਕੇ ਇਹਨਾਂ ਨੇ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਦੇ ਨਾਲ ਜਿਹੜਾ ਇੱਥੇ ਐਕਟ ਕੀਤਾ, ਔਰ ਜਾਂ ਅਮਰੀਕਾ ਦੇ ਵਿੱਚ ਭਾਈ ਪੰਨੂ ਦੇ ਨਾਲ ਜਿਹੜੇ ਹੋਰ ਵੀ ਕੁਝ ਚੋਣਵੇਂ ਸਿੱਖਾਂ ਨੂੰ ਜਿਹੜੇ ਕਿ ਅੰਡਰ ਥ੍ਰੈਟ ਹੈਗੇ ਨੇ, ਉਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਆਈ ਥਿੰਕ ਉਹਦੇ ਨਾਲ ਇਹ ਇੱਥੋਂ ਦੀ ਸਰਕਾਰ ਨੇ ਇਹਦਾ ਬੜਾ ਸੀਰੀਅਸ ਨੋਟਿਸ ਲਿਆ ਔਰ ਇਸ ਗੱਲ ਨੂੰ ਕਿਸੇ ਕਨਕਲੂਜਨ ਦੀ ਹੱਦ ਤੱਕ ਪਹੁੰਚਾਉਣਗੇ। ਭਾਵੇਂ ਕਿ ਪਾਕਿਸਤਾਨ ਦੇ ਵਿੱਚ ਵੀ ਭਾਈ ਪਰਮਜੀਤ ਸਿੰਘ ਪਾਜਵੜ ਜਾਂ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਵੀ ਪਿਛਲੇ ਦਿਨੀ ਫਿਰ ਚਰਚਾ ਆਇਆ ਕਿ ਉਹਨਾਂ ਦੇ ਕੇਸ ਤੇ ਉਹ ਦੁਬਾਰਾ ਦੇਖ ਰਹੇ ਆ ਕਿ ਜਿਹੜੀ ਇਹਨਾਂ ਦੀ ਸ਼ਹੀਦੀ ਹੋਈ ਆ ਉਹਦੇ ਪਿੱਛੇ ਕੋਈ ਹੋਰ ਕੀ ਕਾਰਨ ਹੋ ਸਕਦੇ ਆ। ਸੋ ਆਈ ਥਿੰਕ ਵਰਲਡ ਓਵਰ ਜਿਹੜਾ ਫਨੋਮਨਾ ਹੈਗਾ, ਜਿਹੜੀਆਂ ਚੀਜ਼ਾਂ ਨੂੰ ਕਿੱਦਾਂ ਦੇਖਣਾ, ਉਹ ਸਾਰੇ ਦਾ ਜਿਹੜਾ ਰੰਗ ਆ ਤੇ ਉਹਦੀ ਜਿਹੜੀ ਅੱਖ ਆ ਉਹ ਬਦਲ ਗਈ। ਜੀ ਬਿਲਕੁਲ ਡਾਕਟਰ ਪ੍ਰਿਤਪਾਲ ਸਿੰਘ, ਜਾਂਦੇ ਮੈਂ ਇੱਕ ਆਖਰੀ ਸਵਾਲ ਬੜਾ, ਕਿਉਂਕਿ ਤੁਹਾਡਾ ਬੜਾ ਟਾਈਟ ਸਕੈਜੂਲ ਆ ਜਿਹਦੇ ਵਿੱਚ ਤੁਸੀਂ ਸਾਡੇ ਲਈ ਸਮਾਂ ਕੱਢਿਆ, ਮੈਂ ਧੰਨਵਾਦ ਵੀ ਕਰਦਾ ਤੁਹਾਡਾ। ਤੇ ਜਿਹੜਾ ਹੁਣ ਜਿਹੜੀ ਸਿਚੁਏਸ਼ਨ ਬਣੀ ਆ, ਮਤਲਬ ਓਵਰਨਾਈਟ ਜਿਹੜੀ ਸ਼ਿਫਟ ਆਈ ਆ, ਤਾਂ ਮਤਲਬ ਕਿ ਜਿਹੜੀ ਆ ਨਾਰਥ ਅਮਰੀਕਾ ਦੀ, ਜੇ ਮੈਂ ਇਕੱਲੀ ਗੱਲ ਕਰਾਂ ਖਾਸ ਤੌਰ ਤੇ US ਤੇ ਕੈਨੇਡਾ ਦੀਆਂ ਸਿੱਖ ਆਰਗੇਨਾਈਜੇਸ਼ਨਸ ਜਿਹੜੀਆਂ ਨੇ, ਗੁਰਦੁਆਰਾ ਕਮੇਟੀਆਂ ਨੇ, ਕੀ ਉਹ ਕੋਈ ਸਾਂਝਾ ਅਗਲੇ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਆਸ ਰੱਖ ਸਕਦੀਆਂ ਨੇ ਕਿ ਕੋਈ ਉੱਦਮ ਹੋਵੇ ਜਿਹਦੇ ਵਿੱਚ ਇੱਕ ਵੱਡੀ ਗੈਦਰਿੰਗ ਸਾਰੇ ਸਿੱਖ ਰਿਪਰੈਜ਼ੈਂਟੇਟਿਵਸ ਦੀ ਹੋਵੇ, ਤਾਂ ਕਿ ਇੱਕ ਯੂਨਾਈਟਿਡ ਜਿਹੜੀ ਸਟਰੈਂਥ ਆ ਉਹ ਦੁਨੀਆ ਨੂੰ ਦਿਖਾਈ ਜਾ ਸਕੇ ਆਪਣੇ ਕੋਜ਼ ਦੇ ਲਈ? ਦੇਖੋ, ਤੁਹਾਡਾ ਬੜਾ ਅੱਛਾ ਸਵਾਲ ਹੈ। ਇਸ ਗੱਲ ਦੀ ਹਮੇਸ਼ਾ ਹੀ ਲੋੜ ਰਹਿੰਦੀ ਹੈ। ਅਸੀਂ ਪਿਛਲੇ ਦਿਨਾਂ 'ਚ ਇਸ ਗੱਲ 'ਤੇ ਯਤਨ ਵੀ ਕੀਤਾ ਸੀ ਔਰ ਸਰਦਾਰ ਗਿਆਨ ਸਿੰਘ ਸੰਧੂ ਜਿਹੜੇ ਕਿ ਕੈਨੇਡਾ ਦੇ ਵਿੱਚ ਇੱਕ ਬੜਾ ਅੱਛਾ ਰੋਲ ਨਿਭਾ ਰਹੇ ਨੇ, ਉਹਨਾਂ ਦੀ ਪੂਰੀ ਟੀਮ, ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਆਓ ਐਟਲੀਸਟ ਅਸੀਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ 'ਤੇ ਗੱਲਬਾਤ ਕਰਨ ਲਈ ਜ਼ਰੂਰ ਕਦੀ ਇਕੱਠੇ ਹੋਇਆ ਕਰੀਏ, ਤਾਂ ਕਿ ਜਿਹੜੀਆਂ ਅਸੀਂ ਕੋਈ ਸਟੇਟਮੈਂਟ ਦੇਣੀ ਆ ਉਹਦੇ 'ਤੇ ਕਿਸੇ ਨੂੰ ਕੋਈ ਭੁਲੇਖਾ ਨਾ ਰਵੇ, ਜਿਹੜਾ ਸਾਡਾ ਗੋਲ ਆ ਉਹਦੇ ਪ੍ਰਤੀ ਕਿਸੇ ਨੂੰ ਕੋਈ ਭੁਲੇਖਾ ਨਾ ਰਵੇ, ਤੇ ਜਿਹੜੀ ਇੱਕੋ ਹੀ ਵਿਚਾਰਧਾਰਾ ਦੇ ਨਾਲ ਅਸੀਂ ਅੱਗੇ ਵਧੀਏ। ਕਈ ਵਾਰੀ ਕਿਸੇ ਦੇ ਮੂੰਹੋਂ ਕਿਸ ਤਰ੍ਹਾਂ ਗੱਲ ਨਿਕਲ ਜਾਂਦੀ, ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਚੇਂਜ ਹੋ ਜਾਂਦੀ ਆ। ਸੋ ਜਿੱਥੇ ਤੱਕ ਜਥੇਬੰਦੀਆਂ ਦੇ ਇਕੱਠੇ ਹੋਣ ਦਾ ਸਵਾਲ ਆ, ਭਾਵੇਂ ਇੱਕ ਬੜਾ ਅਜੇ ਮੁਸ਼ਕਲ ਲੱਗਦਾ, ਪਰ ਆਈ ਥਿੰਕ ਜਦੋਂ ਮੇਰੀ ਸਾਰਿਆਂ ਨੂੰ ਹਮੇਸ਼ਾ ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਤੁਹਾਡਾ ਗੋਲ ਇੱਕ ਆ, ਤੁਹਾਡਾ ਗੁਰੂ ਇੱਕ ਆ, ਤੁਹਾਡਾ ਨਿਸ਼ਾਨਾ ਇੱਕ ਆ, ਸੋ ਐਟ ਲੀਸਟ ਅੰਡਰ ਕਾਮਨ ਮਿਨੀਮਮ ਪ੍ਰੋਗਰਾਮ ਸਾਨੂੰ ਜਿਹੜੀ ਆਪਣੀ ਵਿਚਾਰਧਾਰਕ ਤੌਰ ਤੇ ਇਕੱਠੇ ਹੋ ਕੇ ਜਿਹੜੇ ਆਉਣ ਵਾਲੇ ਸਮੇਂ ਦੀ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਣਾ ਜਾਂ ਇਸ ਨੂੰ ਕਿਸ ਤਰ੍ਹਾਂ ਡੀਲ ਕਰਨਾ, ਤਾਂ ਕਿ ਉਸ ਗੱਲ ਨੂੰ ਬੜੇ ਪ੍ਰੋਪਰਲੀ ਨਜਿੱਠਿਆ ਜਾ ਸਕੇ। ਤੁਹਾਡਾ ਬੜਾ ਅੱਛਾ ਸੁਝਾਅ ਵੀ ਆ, ਤੁਹਾਡਾ ਸਵਾਲ ਵੀ ਬੜਾ ਅੱਛਾ, ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ, ਸਮੁੱਚੇ ਸਿੱਖਾਂ ਨੂੰ ਇਹ ਅਪੀਲ ਕਰਦਾ ਕਿ ਆਹ ਜਿਹੜਾ ਸਮਾਂ ਆ ਪੰਥ ਦੇ ਉੱਪਰ
ਭੀੜ ਤਾਂ ਬੜੀ ਵਾਰੀ ਆਈ ਆ, ਬੜੀ ਵਾਰ ਰਹਿੰਦੀ ਆ, ਹੁਣ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਹ ਤੋਂ ਜ਼ਿਆਦਾ ਵੀ ਹੋ ਸਕਦੀ ਆ। ਪਰ ਇਸ ਸਮੇਂ ਵਿੱਚ ਜਦੋਂ ਪੰਥ ਤੇ ਇੱਕ ਸੰਕਟ ਭਰਿਆ ਸਮਾਂ ਚੱਲ ਰਿਹਾ, ਆਓ ਜਿਹੜੇ ਆਪਣੇ ਵੈਰ ਵਿਰੋਧ ਤਾਂ ਨਹੀਂ ਹੈ, ਆਪਣੇ ਜਿਹੜੇ ਵਿਚਾਰਾਂ ਦਾ ਜਿਹੜਾ ਵੈਰ ਵਿਰੋਧ ਆ ਉਹਨੂੰ ਪਾਸੇ ਰੱਖ ਕੇ ਇੱਕ ਨਿਸ਼ਾਨੇ ਦੇ ਪ੍ਰਤੀ ਆਪਾਂ ਸੁਹਿਰਦ ਹੋ ਕੇ ਸਾਰੀਆਂ ਸਮੁੱਚੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਕਾਮਨ ਮਿਨੀਮਮ ਪ੍ਰੋਗਰਾਮ ਲੈ ਕੇ ਅੱਗੇ ਚੱਲ ਸਕੇ। ਜੀ ਬਿਲਕੁਲ ਜੀ, ਬਹੁਤ ਧੰਨਵਾਦ ਡਾਕਟਰ ਪ੍ਰਿਤਪਾਲ ਸਿੰਘ ਜੀ ਤੁਹਾਡਾ, ਸਾਰੀ ਇਹ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੇ ਸਾਡੇ ਇਸ ਪ੍ਰੋਗਰਾਮ ਦੇ ਲਈ ਸਮਾਂ ਕੱਢਣ ਦੇ ਲਈ। ਤੇ ਜਾਂਦੇ ਜਾਂਦੇ ਜਿਹੜੀ ਗੱਲ ਦੇ ਨਾਲੇ ਪ੍ਰੋਗਰਾਮ ਅਸੀਂ ਸਮਾਪਤ ਕਰ ਰਹੇ ਹਾਂ ਉਹ ਇਹੀ ਆ ਕਿ ਜਿਹੜਾ ਇੱਕ ਡਿਸਕੋਰਸ ਬਣਾਇਆ ਗਿਆ ਸੀ ਪਿਛਲੇ ਲੰਬੇ ਸਮੇਂ ਤੋਂ ਇੰਡੀਅਨ ਗਵਰਨਮੈਂਟ ਵੱਲੋਂ ਕਿ ਜਿਹੜੀ ਸਿੱਖਾਂ ਦੀ ਪੋਲੀਟੀਕਲ ਸਟਰਗਲ ਆ, ਜਿਹੜੀ ਇੰਡੀਆ ਦੀ ਫੋਰਮੇਸ਼ਨ ਤੋਂ ਅਸੀਂ ਦੇਖਦੇ ਹਾਂ ਕਿ 1947 ਤੋਂ ਹੀ ਲਗਾਤਾਰ ਚੱਲ ਰਹੀ ਆ ਆਪਣੇ ਰਾਈਟਸ ਨੂੰ ਲੈ ਕੇ, ਤੇ ਉਸ ਸਟਰਗਲ ਨੂੰ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਤੇ ਕਾਫੀ ਹੱਦ ਤੱਕ ਜਿਹੜਾ ਡਿਸਕੋਰਸ ਸਿਰਜਣ ਦੇ ਵਿੱਚ ਇੰਡੀਅਨ ਸਟੇਟ ਜਿਹੜੀ ਆ ਸਟੈਬਲਿਸ਼ ਵੀ ਹੋਈ ਸੀ। ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਸ਼ਨਲ ਸੁਸਾਇਟੀ ਜਿਹੜੀ ਆ ਉਹ ਹੁਣ ਜਿਹੜੀ ਸਿੱਖਾਂ ਦੀ ਇਹ ਪੋਲੀਟੀਕਲ ਸਟਰਗਲ ਆ ਉਹਨੂੰ ਇੱਕ ਪੋਲੀਟੀਕਲ ਸਟਰਗਲ ਵਜੋਂ ਦੇਖ ਰਹੀ ਆ ਤੇ ਉਹਨੂੰ ਇੱਕ ਜੈਨੂਇਨ ਜਿਹੜਾ ਕੋਜ਼ ਆ ਸਿੱਖਾਂ ਦਾ ਉਹਦੇ ਵਜੋਂ ਲੈ ਰਹੀ ਆ। ਤੇ ਨਾਲ ਹੀ ਜਿਹੜੀ ਇੰਡੀਆ ਦੀ ਐਸਟੈਬਲਿਸ਼ਮੈਂਟ ਆ, ਇੰਡੀਆ ਦਾ ਰਜੀਮ ਆ, ਉਹਦੇ ਵਿੱਚ ਜਿਹੜੀਆਂ ਭਾਵੇਂ ਉਹ ਫਰੀडम ਆਫ ਰਿਲੀਜਨ ਹੋਵੇ, ਚਾਹੇ ਫਿਰ ਹਿਊਮਨ ਰਾਈਟਸ ਦੀ ਗੱਲ ਹੋਵੇ ਜਾਂ ਫਰੀडम ਆਫ ਸਪੀਚ ਹੋਵੇ, ਜਿਵੇਂ ਜਰਨਲਿਸਟ ਦੇ ਉੱਤੇ ਅਟੈਕ ਹੋ ਰਹੇ ਆ, ਜਾਂ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਵੇ, ਇੰਟਰਨੈਸ਼ਨਲ ਨੋਰਮਸ ਨੂੰ ਜਿਹੜਾ ਆ ਉਹ ਅਸੀਂ ਕਹੀਏ ਕਿ ਸੱਟ ਮਾਰੀ ਜਾ ਰਹੀ ਹੈ ਐਸਟੈਬਲਿਸ਼ਮੈਂਟ ਵੱਲੋਂ, ਤਾਂ ਉਹਦੇ ਚੱਲਦਿਆਂ ਹੁਣ ਇਹ ਸਿੱਖਾਂ ਦੇ ਕੋਲ ਇੱਕ ਬੜਾ ਅਹਿਮ ਸਮਾਂ ਆ ਸਾਰੀ ਸਿੱਖ ਸੁਸਾਇਟੀ ਦੇ ਕੋਲ ਕਿ ਉਹਨਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਭਾਵੇਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕ ਹੋਵੋ, ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਸਾਰੀਆਂ ਇੱਕ ਹੋ ਜਾਣ, ਇਹ ਨਾ ਕਦੇ ਸੰਭਵ ਹੁੰਦਾ ਆ, ਪਰ ਤੁਹਾਡੀ ਜਿਹੜੀ ਯੂਨਿਟੀ ਆਫ ਸਟਰੈਂਥ ਆ ਤੁਹਾਡੀ ਉਹ ਦਿਖਣੀ ਚਾਹੀਦੀ ਆ ਲੋਕਾਂ ਨੂੰ, ਦੁਨੀਆ ਨੂੰ ਦਿਖਣੀ ਚਾਹੀਦੀ ਆ ਕਿ ਤੁਸੀਂ ਇੱਕ ਏਜੰਡੇ ਤੇ ਇੱਕ ਕੋਜ਼ ਦੇ ਲਈ ਇੱਕ ਪਲੇਟਫਾਰਮ ਦੇ ਉੱਤੇ ਯੂਨਾਈਟ ਹੋ। ਤਾਂ ਇਹੀ ਅਸੀਂ ਅਪੀਲ ਵੀ ਕਰਦੇ ਆ ਤੇ ਇਹੀ ਆਸ ਵੀ ਆ। ਤੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲਈ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।